वतन अजीज विच कहण नूं ते जमहूरी हुकूमत है, लेकिन हकीकत विच मामलात वखरे ने। हुकूमत वक्त दी तवज्जो किधरे भी अवामी मसलियां वल नहीं है ते आम बंदे दी जिंदगी मुसलसल मुश्किलां दा शिकार हो रही है। एक पासे डॉलर बेकाबू है ते दूजे बन्ने हुण ਇਹ ਖਬਰਾਂ ਮੌਸੂਲ ਹੋ ਰਹੀਆਂ ਨੇ ਕਿ ਪੈਟਰੋਲ ਪੰਪਾਂ ਉੱਤੇ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਨੇ, ਲੇਕਿਨ ਬੇਸ਼ਤਰ ਪੈਟਰੋਲ ਪੰਪਾਂ ਉੱਤੇ ਪੈਟਰੋਲ ਦਸਤਿਆਬ ਨਹੀਂ। ਖਾਸ ਤੌਰ ਤੇ ਪੰਜਾਬ ਦੇ ਬਹੁਤੇ ਸ਼ਹਿਰਾਂ ਵਿੱਚ ਇੱਕ ਵਾਰੀ ਫੇਰ ਆਵਾਮ ਨੂੰ ਪੈਟਰੋਲੀਅਮ ਮਸਨੂਆਤ ਦੇ ਹਸੂਲ ਲਈ ਮੁਸ਼ਕਲਾਤ ਦਾ ਸਾਹਮਣਾ ਹੈ। ਜਿੱਥੇ ਇਸ ਮਾਫੀਆ ਨੇ ਜਨਵਰੀ ਦੇ ਆਖਰੀ ਦਿਨਾਂ ਵਿੱਚ ਪੈਟਰੋਲ ਤੇ ਡੀਜ਼ਲ ਜ਼ਖੀਰਾ ਕਰਕੇ ਲੰਮੀਆਂ ਦਿਹਾੜੀਆਂ ਲਾਈਆਂ ਸਨ, ਹੁਣ ਇੱਕ ਵਾਰੀ ਫੇਰ ਆਵਾਮ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਮਾਫੀਆ ਪੈਟਰੋਲੀਅਮ ਮਸਨੂਆਤ ਜ਼ਖੀਰਾ ਕਰਕੇ ਫਿਰ ਤੋਂ ਲੰਮਾ ਮਾਲ ਕਮਾਉਣਾ ਚਾਹੁੰਦਾ ਹੈ। ਪੈਟਰੋਲ ਪੰਪ ਮਾਲਕਾਂ ਦਾ ਮੌਕਿਫ ਹੈ ਕਿ ਡੀਲਰਾਂ ਵੱਲੋਂ ਉਹਨਾਂ ਨੂੰ ਘੱਟ ਤਰਸੀਲ ਕੀਤੀ ਜਾ ਰਹੀ ਹੈ, ਇਸੇ ਲਈ ਉਹ ਮਜਬੂਰ ਨੇ। ਬਦਕਿਸਮਤੀ ਨਾਲ ਵਤਨ ਅਜ਼ੀਜ਼ ਵਿੱਚ ਜਿਹੜੀ ਵੀ ਹਕੂਮਤ ਹੋਵੇ ਉਹ ਇੰਜ ਦੇ ਮਾਫੀਆ ਦੇ ਸਾਹਮਣੇ ਹਮੇਸ਼ਾ ਬੇਬਸ ਵਿਖਾਈ ਦਿੰਦੀ ਹੈ। ਪਿਛਲੇ ਮਹੀਨੇ ਵਾਂਗੂ ਹੁਣ ਇੱਕ ਵਾਰੀ ਫੇਰ ਹਕੂਮਤੀ ਰੇਟ ਕਿਧਰੇ ਵਿਖਾਈ ਨਹੀਂ ਦੇ ਰਹੀ, ਜਦਕਿ ਮਾਫੀਆ ਖੁੱਲ ਕੇ ਆਪਣੀ ਮਰਜ਼ੀ ਕਰ ਰਿਹਾ ਹੈ। ਇਹਨਾਂ ਹਾਲਾਤ ਵਿੱਚ ਆਪੋਜੀਸ਼ਨ ਹੀ ਆਵਾਮ ਦੀ ਆਵਾਜ਼ ਬਣਦੀ ਹੈ, ਲੇਕਿਨ ਮੌਜੂਦਾ ਹਾਲਾਤ ਵਿੱਚ ਆਪੋਜੀਸ਼ਨ ਵੀ ਕਿਧਰੇ ਵਿਖਾਈ ਨਹੀਂ ਦੇ ਰਹੀ। ਅਸੈਂਬਲੀਆਂ ਵਿੱਚ ਰਾਜਾ ਰਿਆਜ਼ ਦੀ ਸ਼ਕਲ ਵਿੱਚ ਜਾਲੀ ਆਪੋਜੀਸ਼ਨ ਲੀਡਰ ਤੇ ਮੌਜੂਦ ਹੈ, ਲੇਕਿਨ ਕਿਧਰੇ ਆਪੋਜੀਸ਼ਨ ਵਿਖਾਈ ਨਹੀਂ ਦੇ ਰਹੀ। ਅਸੈਂਬਲੀਆਂ ਤੋਂ ਬਾਹਰ ਜਿਨ੍ਹਾਂ ਨੇ ਆਵਾਮ ਦਾ ਮੁਕੱਦਮਾ ਲੜਨਾ ਹੈ ਉਹ ਆਪ ਆਪਣੇ ਮੁਕੱਦਮਿਆਂ ਵਿੱਚ ਉਲਝੇ ਹੋਏ ਨੇ। ਹੁਣ ਇਹਨਾਂ ਹਾਲਾਤ ਵਿੱਚ ਆਵਾਮ ਵਿਚਾਰੇ ਕਿੱਥੇ ਜਾਣ ਤੇ ਕਿਹਦੇ ਸਾਹਮਣੇ ਫਰਿਆਦ ਕਰਨ ਕਿ ਮੁਲਕ ਪੂਰੀ ਤਰ੍ਹਾਂ ਵੱਖੋ-ਵੱਖ ਮਾਫੀਆਜ਼ ਦੇ ਕਬਜ਼ੇ ਵਿੱਚ ਹੈ ਤੇ ਕੋਈ ਆਮ ਬੰਦੇ ਦੀ ਸੁਣਨ ਵਾਲਾ ਨਹੀਂ।